अस्सलाम वालेकुम मैं ਤੁਹਾਡਾ ਆਪਣਾ ਯਹੀਆ ਮੋਹਸਿਨ ਫਰੋਮ ਲੈਂਦੇ ਪੰਜਾਬ ਤੋਂ। ਅੱਜ ਮੈਂ ਤੁਹਾਡੇ ਨਾਲ ਇੱਕ ਬੜੀ ਅਫਸੋਸ ਵਾਲੀ ਗੱਲ ਸ਼ੇਅਰ ਕਰਨੀ ਹੈ ਕਿ ਆਪਣੀ ਹਕੂਮਤ ਪਿੰਡਾਂ 'ਚ ਜਿਹੜੇ ਸਕੂਲ ਨੇ ਉੱਥੇ ਦਾ ਜਿਹੜਾ ਨਿਜ਼ਾਮ ਹੈ, ਹਕੂਮਤ ਇਹਦੇ ਬਾਰੇ ਕੁਛ ਵੀ ਨਹੀਂ ਸੋਚਦੀ ਪਈ। ਅੱਜ ਕੱਲ੍ਹ ਦੀ ਜਿਹੜੀ ਆਪਣੀ ਹਕੂਮਤ ਹੈ ਉਹ ਕਹਿ ਰਹੀ ਜੀ ਅਸੀਂ ਇਲਮ ਨੂੰ ਇੱਥੇ ਤੱਕ ਲੈ ਕੇ ਜਾਣਾ, ਇੱਦਾਂ ਕਰਨਾ ਇੱਦਾਂ ਕਰਨਾ। ਪਿੰਡਾਂ ਦੇ ਜਿਹੜੇ ਸਕੂਲ ਹੈ ਨਾ ਉਹਨਾਂ ਉੱਥੇ ਉੱਥੇ ਹਲੇ ਤੱਕ ਮਾਸਟਰ ਨਹੀਂ ਹੈਗੇ। ਬੱਚੇ ਜਾਂਦੇ ਨੇ ਉੱਥੇ ਅਵਾਰਾਗਰਦੀਆਂ ਕਰਦੇ ਨੇ, ਘੁੰਮ ਫਿਰ ਕੇ ਆਉ ਜਾਂਦੇ ਨੇ। ਕਈ ਪਿੰਡ ਤਾਂ ਐਸੇ ਨੇ ਕਿ ਉੱਥੇ ਸਕੂਲ ਹੀ ਹੈ ਨਹੀਂ। ਉਸ ਪਿੰਡ 'ਚੋਂ ਬੱਚੇ ਤਕਰੀਬਨ ਕੋਈ 3-4 ਪਿੰਡ ਛੱਡ ਕੇ ਗਾਂ ਕਿਸੇ ਚੰਗੇ ਪਿੰਡ ਵਿੱਚ ਜਾਂਦੇ ਆ, ਉਸ ਸਕੂਲ ਦੇ ਵਿੱਚ ਜਾ ਕੇ ਪੜ੍ਹਦੇ ਨੇ। ਆਪਣੀ ਗੌਰਮੈਂਟ ਨੂੰ ਇਹ ਹਰ ਚੀਜ਼ ਨਜ਼ਰ ਨਹੀਂ ਆ ਰਹੀ। ਆਪਣੀ ਗੌਰਮੈਂਟ ਜਾਵੇ ਪਿੰਡਾਂ ਦੇ ਸਕੂਲਾਂ 'ਚ ਜਾਵੇ, ਦੇਖੇ ਉੱਥੇ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ। ਆਪਣੀ ਗੌਰਮੈਂਟ ਨੂੰ ਸਿਰਫ ਇੰਨਾ ਹੀ ਹੈ ਜੀ, ਇੰਗਲਿਸ਼ ਮੀਡੀਅਮ ਨੂੰ ਕਰਨਾ ਪ੍ਰਮੋਟ, ਇੰਗਲਿਸ਼ ਮੀਡੀਅਮ ਠੀਕ ਹੈ ਜੀ। ਫਿਰ ਜੀ ਸਰਕਾਰੀ ਸਕੂਲ ਕਿਉਂ ਆਪਾਂ ਬਣਾਏ ਸੀਗੇ? ਸਰਕਾਰੀ ਸਕੂਲ ਬਣੇ ਕਿਸ ਵਾਸਤੇ ਸੀ ਕਿ ਜੇ ਹਰ ਬੱਚੇ ਨੇ ਇੰਗਲਿਸ਼ ਮੀਡੀਅਮ ਹੀ ਪੜ੍ਹਨੀ ਸੀ। ਜੇ ਇੱਕ ਮਾਮੂਲੀ ਜਿਹੇ ਬੱਚੇ ਨੇ ਪਿੰਡੋਂ ਉੱਠ ਕੇ ਪ੍ਰਾਈਵੇਟ ਸਕੂਲੇ ਜਾਣਾ ਸੀ, ਉੱਥੇ ਕੋਈ ਇੰਨੀਆਂ ਫੀਸਾਂ ਦੇਣੀਆਂ ਸੀ, ਉਹ ਠੀਕ ਹੈ ਉਹਨੇ ਸ਼ਹਿਰ ਜਾਣਾ, ਸ਼ਹਿਰ ਆਉਣ ਜਾਣ ਦਾ ਕਿਰਾਇਆ, ਉੱਥੇ ਦੀ ਫੀਸ, ਹਰ ਚੀਜ਼ ਉਹਦਾ ਖਰਚਾ। ਪਿੰਡ ਵਾਲਿਆਂ ਦੀ ਸਹੂਲਤ ਵਾਸਤੇ ਪਿੰਡ ਵਿੱਚ ਸਰਕਾਰੀ ਸਕੂਲ ਬਣ ਹੀ ਗਏ ਸੀ, ਠੀਕ ਹੈ। ਪਰ ਉਹਨੂੰ ਜੇ ਸਕੂਲ ਬਣ ਗਏ ਸੀ ਨਾ, ਉਹਨੂੰ ਹੁਣ ਤੁਸੀਂ ਠੀਕ ਕਰੋ। ਉੱਥੇ ਮੈਂ ਤੁਹਾਨੂੰ ਉਹ ਚੀਜ਼ ਬਿਆਨ ਨਹੀਂ ਕਰ ਸਕਦਾ ਜਿਹੜੀ ਮੈਂ ਆਪਣੀ ਅੱਖੀਂ ਦੇਖੀ ਆ। ਸਰਕਾਰੀ ਸਕੂਲਾਂ 'ਚ ਠੰਡਾ ਪਾਣੀ ਪੀਣ ਨੂੰ ਹੈ ਨਹੀਂ। ਅੱਜ ਕੱਲ੍ਹ ਇੰਨੀ ਗਰਮੀ ਜਾ ਰਹੀ ਨਾ, ਉੱਥੇ ਪਾਣੀ ਦਾ ਕੋਈ ਵੀ ਨਿਜ਼ਾਮ ਨਹੀਂ ਹੈ, ਕੁਛ ਵੀ ਨਹੀਂ ਹੈ। ਉੱਥੇ ਵਾਸ਼ਰੂਮ ਤੱਕ ਨਹੀਂ ਹੈ। ਮੁੰਡੇ ਨੇ ਵਾਸ਼ਰੂਮ ਜਾਣਾ ਹੋਵੇ ਨਾ, ਉਹ ਬਾਹਰ ਖੇਤਾਂ 'ਚ ਜਾਂਦਾ। ਕਿ ਸਰਕਾਰੀ ਸਕੂਲਾਂ ਦੇ ਵਿੱਚ ਜੀ ਵਾਸ਼ਰੂਮ ਨਹੀਂ ਹੈ, ਕੁਛ ਪਾਣੀ ਨਹੀਂ ਹੈ। ਫਿਰ ਜੀ ਉਹ ਕਹਿੰਦੇ ਜੀ ਇਲਮ ਬਹੁਤ ਜ਼ਰੂਰੀ ਆ ਜੀ, ਇਲਮ ਜੀ ਆਪਾਂ ਇਲਮ ਨੂੰ ਅਗਾਂਹ ਲੈ ਕੇ ਜਾਣਾ। ਬਾਈ ਜੇ ਇੱਕ ਛੋਟਾ ਬੱਚਾ ਸ਼ੁਰੂ ਤੋਂ ਇਹ ਚੀਜ਼ ਦੇਖ ਰਿਹਾ ਕਿ ਸਰਕਾਰੀ ਸਕੂਲਾਂ 'ਚ ਆਹ ਚੀਜ਼ਾਂ ਹੋ ਰਹੀਆਂ, ਇੱਦਾਂ ਹੋ ਰਹੀਆਂ, ਠੀਕ ਹੈ। ਫਿਰ ਤੇ ਉਹਦੇ ਮਾਂ ਪਿਓ ਨੇ ਉਹਨੂੰ ਸ਼ਹਿਰ ਪ੍ਰਾਈਵੇਟ ਸਕੂਲ ਹੀ ਪਾਉਣਾ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਅੱਛਾ ਅਫਸਰ ਬਣ ਜਾਵੇ, ਕਿਸੇ ਅੱਛੀ ਨੌਕਰੀ 'ਤੇ ਲੱਗ ਜਾਵੇ। ਜੇ ਇੱਕ ਪਿੰਡ ਦੇ ਮਾਮੂਲੀ ਜਿਹੇ ਬੱਚੇ ਨੇ ਸ਼ਹਿਰ ਜਾ ਕੇ ਇੰਨੀਆਂ ਫੀਸਾਂ ਦੇ ਕੇ ਪੜ੍ਹਨਾ, ਅਤੇ ਗੌਰਮੈਂਟ ਹਾਈ ਸਕੂਲ ਦਾ ਕੀ ਫਾਇਦਾ? ਫਿਰ ਤੁਸੀਂ ਉਹਨੂੰ ਬੰਦ ਹੀ ਕਰ ਦਿਓ। ਜੇ ਉਸ ਸਕੂਲਾਂ 'ਚ ਬੱਚੇ ਹੀ ਨਹੀਂ ਆ ਰਹੇ, ਫਿਰ ਹੈੱਡ ਮਾਸਟਰ ਫੀਸਾਂ ਕਾਹਦੀਆਂ ਲੈ ਰਹੇ ਨੇ? ਆਪਣੀ ਗੌਰਮੈਂਟ ਸੁੱਤੀ ਪਈ ਹੈ। ਆਪਣੀ ਗੌਰਮੈਂਟ ਕਰਦੀ ਕੀ ਪਈ ਹੈ? ਆਪਾਂ ਆਪਣੇ ਪਿੰਡਾਂ 'ਚ ਇਲਮ ਦਾ ਨਿਜ਼ਾਮ ਠੀਕ ਕਰਨਾ, ਆਪਾਂ ਇਹਨੂੰ ਤਾਂ ਲੈ ਕੇ ਜਾਣਾ। ਜੇ ਇਹਦੇ ਬਾਰੇ ਪਿੰਡਾਂ ਵਾਲੇ ਨਹੀਂ ਬੋਲਣਗੇ ਤਾਂ ਦੱਸੋ ਮੈਨੂੰ ਹੋਰ ਕੌਣ ਬੋਲੂਗਾ? ਪਹਿਲੇ ਜ਼ਮਾਨਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਕੋਈ ਬਹਿਣ ਨੂੰ ਜਗ੍ਹਾ ਨਹੀਂ ਸੀ, ਕੁਛ ਵੀ ਨਹੀਂ ਸੀ। ਜਦੋਂ ਪਿੰਡਾਂ ਦੇ ਨਿਆਣੇ ਸਕੂਲ ਜਾਂਦੇ ਸੀ ਨਾ, ਮਾਸਟਰ ਉਹਨਾਂ ਨੂੰ ਕਹਿੰਦੇ ਸੀ ਸਾਡੇ ਘਰ ਆ ਜੀ ਯਾਰ ਮਿਸਤਰੀ ਲੱਗੇ, ਜਾ ਕੇ ਉੱਥੇ ਕੰਮ ਕਰੋ। ਅੱਜ ਤੁਹਾਨੂੰ ਛੁੱਟੀ ਹੈ, ਠੀਕ ਹੈ। ਮਾਸਟਰ ਕਹਿੰਦੇ ਸੀ ਤੁਸੀਂ ਖੇਤਾਂ 'ਚ ਜਾਓ, ਉੱਥੇ ਜਾ ਕੇ ਤੁਸੀਂ ਕੰਮ ਕਰੋ, ਬਸ। ਉਹ ਪਹਿਲੇ ਦੌਰ ਹੁੰਦਾ ਸੀ। ਮਾਸਟਰ ਨਿਆਣਿਆਂ ਨੂੰ ਇਹ ਕੁਛ ਸਿਖਾਉਂਦੇ ਸੀਗੇ। ਮੈਂ ਤਾਂ ਚਲੋ ਆਸਤਾ ਟਾਈਮ ਚੇਂਜ ਹੁੰਦਾ ਰਿਹਾ, ਦੌਰ ਚੇਂਜ ਹੁੰਦਾ ਗਿਆ। ਮਗਰ ਜਿੱਦਾਂ ਟਾਈਮ ਲੰਘਦਾ ਗਿਆ ਨਾ, ਹਾਲਾਤ ਬੱਤਰ ਤੋਂ ਬੱਤਰ ਹੁੰਦੇ ਗਏ। ਇਸ ਟਾਈਮ ਸਕੂਲਾਂ ਦੇ ਵਿੱਚ ਪਾਣੀ, ਵਾਸ਼ਰੂਮ, ਕੋਈ ਚੀਜ਼ ਨਹੀਂ ਹੈ। ਨਿਆਣਿਆਂ ਨੂੰ ਬਹਿਣ ਵਾਸਤੇ ਡੈਸਕ ਤੱਕ ਨਹੀਂ ਹੈਗੇ, ਕੁਛ ਵੀ ਨਹੀਂ ਹੈਗਾ। ਮੈਂ ਆਪਣੇ ਜਿਹੜੇ ਮੇਰੇ ਜਿੰਨੇ ਵੀ ਪਿੰਡਾਂ ਦੇ ਭਰਾ ਨਾ, ਉਹਨਾਂ ਵਾਸਤੇ ਅਪੀਲ ਕਰਾਂਗਾ ਕਿ ਇਸ ਚੀਜ਼ ਨੂੰ ਥੋੜ੍ਹਾ ਸੋਚੋ। ਤੁਸੀਂ ਇਸ ਬਾਰੇ ਹਕੂਮਤ ਨੂੰ ਨੋਟਿਸ ਦਿਓ ਕਿ ਭਾਈ ਸਾਡੇ ਸਕੂਲੇ ਪਿੰਡਾਂ ਦਾ ਨਿਜ਼ਾਮ ਕੀ ਜਾ ਰਿਹਾ। ਅਸੀਂ ਆਪਣੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਕੂਲ ਨਹੀਂ ਪਾਉਣਾ, ਅਸੀਂ ਉਹਨਾਂ ਨੂੰ ਪ੍ਰਾਈਵੇਟ ਸਕੂਲੇ ਨਹੀਂ ਪਾਉਣਾ, ਅਸੀਂ ਉਹਨਾਂ ਨੂੰ ਸਰਕਾਰੀ ਸਕੂਲੇ ਹੀ ਪੜ੍ਹਾਉਣਾ ਵਾ। ਇਹ ਹੁਣ ਅੱਜ ਕੱਲ੍ਹ ਦੇ ਜਿਹੜੇ ਜਿੰਨੇ ਵੀ ਪਿੰਡਾਂ ਵਾਲੇ ਨਾ, ਇਹਨਾਂ ਵਾਸਤੇ ਕਿ ਇਹ ਚੀਜ਼ ਹੀ ਬਣ ਗਈ ਕਿ ਬਈ ਬੱਚੇ ਨੂੰ ਸ਼ਹਿਰ ਹੀ ਪਾਉਣਾ, ਬੱਚੇ ਨੂੰ ਪਿੰਡਾਂ ਦੇ ਸਕੂਲੇ ਦਾਖਲ ਹੀ ਨਹੀਂ ਕਰਾਉਣਾ। ਅੱਜ ਕੱਲ੍ਹ ਦੇ ਜਿਹੜੇ ਮਾਂ ਪਿਓ ਨੇ ਪਿੰਡਾਂ ਥਾਵਾਂ ਦੇ ਆਪਣੇ ਬੱਚਿਆਂ ਨੂੰ ਸ਼ਹਿਰ ਇਸ ਲਈ ਪਾ ਰਿਹਾ ਕਿ ਪਿੰਡ ਵਿੱਚ ਉਹ ਚੀਜ਼ ਨਹੀਂ ਮਿਲਦੀ ਪਈ, ਉਹ ਇਲਮ ਨਹੀਂ ਮਿਲਦਾ ਪਿਆ। ਉੱਥੇ ਬਹਿਣ ਨੂੰ ਜਗ੍ਹਾ ਹੈ ਨਹੀਂ, ਉੱਥੇ ਵਾਸ਼ਰੂਮ ਕਰਨ ਨੂੰ ਜਗ੍ਹਾ ਹੈ ਨਹੀਂ। ਕੋਈ ਮਾਸਟਰ ਆਪਣੀ ਡਿਊਟੀ ਸਮਝ ਕੇ ਡਿਊਟੀ ਨਹੀਂ ਕਰਦਾ ਪਿਆ, ਉਹ ਸਿਰਫ ਬਸ ਟਾਈਮ ਪਾਸ ਕਰਦੇ ਪਏ ਆ। ਅਤੇ ਫਿਰ ਮਾਂ ਪਿਓ ਨੇ ਤਾਂ ਆਪਣੇ ਬੱਚੇ ਦੇ ਫਿਊਚਰ ਵਾਸਤੇ ਉਹਨੂੰ ਸ਼ਹਿਰ ਹੀ ਦਾਖਲ ਕਰਵਾਉਣਾ। ਮਗਰ ਆਪਾਂ ਆਪਣੇ ਪਿੰਡਾਂ ਦਾ ਹੀ ਨਿਜ਼ਾਮ ਠੀਕ ਕਰਨਾ ਕਿ ਪਿੰਡਾਂ ਵਿੱਚ ਵੀ ਅੱਛਾ ਇਲਮ ਹੋਵੇ, ਪਿੰਡਾਂ ਵਿੱਚ ਅੱਛੇ ਮਾਸਟਰ ਹੋਣ। ਪਿੰਡ ਵਿੱਚੋਂ ਕੋਈ ਬੱਚਾ ਉੱਠ ਕੇ ਸ਼ਹਿਰ ਨਾ ਜਾਵੇ, ਇੰਗਲਿਸ਼ ਮੀਡੀਅਮ ਜਾਂ ਪ੍ਰਾਈਵੇਟ ਸਕੂਲ ਨਾ ਪੜ੍ਹੇ, ਉਹ ਆਪਣੇ ਗੌਰਮੈਂਟ ਸਕੂਲੇ ਪੜ੍ਹੇ, ਆਪਣੇ ਹਾਈ ਸਕੂਲੇ ਪੜ੍ਹੇ, ਜਿਹੜੇ ਗੌਰਮੈਂਟ ਨੇ ਆਪਣੇ ਵਾਸਤੇ ਬਣਾਏ ਆ। ਜਿਹੜੇ ਅੱਜ ਕੱਲ੍ਹ ਬਸ ਇੱਕ ਨਾਮ ਦੇ ਰਹਿ ਗਏ ਨੇ, ਜਿਨ੍ਹਾਂ ਉੱਤੇ ਹਕੂਮਤ ਕੰਮ ਤਾਂ ਨਹੀਂ ਕਰਦੀ, ਬਸ ਗੱਲਾਂ ਕਰਦੀ ਆ, ਦਾਅਵੇ ਕਰਦੀ ਆ, ਅਸੀਂ ਇੱਦਾਂ ਕਰ ਦਿਆਂਗੇ। ਹੁੰਦਾ ਐਂਡ 'ਤੇ ਕੁਛ ਵੀ ਨਹੀਂ ਗਾ। ਮਗਰ ਹੁਣ ਆਪਾਂ ਇਸ ਚੀਜ਼ ਨੂੰ ਚੇਂਜ ਕਰਨਾ।
ਆਪਾਂ ਹੁਣ ਆਪਣੇ ਜਿੰਨੇ ਵੀ ਸਕੂਲ ਹਨ ਪਿੰਡਾਂ ਦੇ, ਆਪਾਂ ਉਹਨਾਂ ਦਾ ਨਿਜ਼ਾਮ ਠੀਕ ਕਰਨਾ। ਹੁਣ ਆਪਾਂ ਹੁਣ ਹਕੂਮਤ ਨੂੰ ਰਿਕੁਐਸਟ ਕਰਨੀ ਆ, ਆਪਣੇ ਪਿੰਡ ਦੇ ਜਿੰਨੇ ਵੀ ਹੁਣ ਇਲਾਕੇ ਦੇ ਮੋਤਬਰ ਬੰਦੇ ਨੇ, ਪਿੰਡ ਦਾ ਮੋਤਬਰ ਬੰਦੇ ਨੇ, ਉਹ ਸਕੂਲੇ ਹੁਣ ਆ ਕੇ ਦੇਖਣ ਸਕੂਲੇ ਚੱਲਦਾ ਕੀ ਪਿਆ। ਹਕੂਮਤ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਸਹੀ ਇਲਮ ਹਾਸਲ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ। ਇਹ ਉਹਨਾਂ ਦਾ ਹੱਕ ਹੈ, ਉਹ ਆ ਕੇ ਇੱਕ ਵਾਰੀ ਸਕੂਲਾਂ ਨੂੰ ਚੈੱਕ ਕਰਨ। ਹਕੂਮਤ ਨੇ ਤਾਂ ਇਹ ਕੰਮ ਨਹੀਂ ਕਰਨਾ। ਹਕੂਮਤ ਨੇ ਤਾਂ ਬਸ ਆਪਣੀ ਮੌਜਾਂ ਮਾਰਨੀਆਂ, ਇੰਜੋਏ ਕਰਨਾ ਬਸ। ਉਹ ਤਾਂ ਸਿਰਫ ਬਸ ਵੋਟ ਲੈਣ ਦੀ ਹੱਦ ਤੱਕ ਕੋਈ ਆਉਂਦੇ ਆ। ਮਗਰ ਆਪਾਂ ਹੁਣ ਇਸ ਚੀਜ਼ ਵਾਸਤੇ ਆਵਾਜ਼ ਉਠਾਉਣੀ ਹੈ ਕਿ ਆਪਣਾ ਪਿੰਡਾਂ ਦਾ ਸਕੂਲੀ ਨਿਜ਼ਾਮ ਠੀਕ ਕੀਤਾ ਜਾਵੇ। ਮੇਰੇ ਜਿੰਨੇ ਵੀ ਪੰਜਾਬੀ ਭਰਾ ਇਸ ਟਾਈਮ ਜਿਹੜੇ ਪਿੰਡ 'ਚੋਂ, ਜਿਹੜੇ ਵੀ ਸ਼ਹਿਰ ਦੇ ਵਿੱਚੋਂ, ਜਿੱਥੋਂ ਵੀ ਵੀਡੀਓ ਦੇਖ ਰਹੇ ਹੋ ਨਾ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਪਿੰਡ 'ਚ ਹਰ ਚੀਜ਼ ਦਾ ਹੈ ਨਿਜ਼ਾਮ। ਜੇ ਤੁਹਾਡੇ ਪਿੰਡ ਦੇ ਸਕੂਲਾਂ ਦੇ ਵਿੱਚ ਵੀ ਇਹ ਕੋਈ ਚੀਜ਼ ਦਾ ਨਿਜ਼ਾਮ ਨਹੀਂ ਹੈ, ਅਤੇ ਆਪਾਂ ਇਸ ਚੀਜ਼ ਨੂੰ ਠੀਕ ਕਰਨਾ। ਤੁਸੀਂ ਉਸ ਚੀਜ਼ 'ਤੇ ਥੋੜ੍ਹਾ ਜਿਹਾ ਗੌਰ ਕਰੋ, ਕਿਉਂਕਿ ਇਹ ਆਪਣੇ ਬੱਚਿਆਂ ਦੇ ਮੁਸਤਕਬਲ ਦਾ ਸਵਾਲ ਹੈ। ਲਾਸਟ ਵਿੱਚ ਮੈਂ ਇਹੀ ਕਹਾਂਗਾ ਕਿ ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਵੇ, ਤੇ ਜਾਂਦੇ ਹੋਏ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ।